अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਚਾਚਾ ਜੀ ਗੱਲ ਇਹ ਵੇ ਕਿ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਨਾ ਕੁਝ ਐਸੇ ਦਿਨ ਆਉਂਦੇ ਨੇ ਕਿ ਜੇ ਤੇ ਉਹਨਾਂ ਦਿਨਾਂ ਤੋਂ ਸਿੱਖ ਲੈਣ ਤੇ ਉਹ ਕੌਮਾਂ ਜਿੱਤ ਜਾਂਦੀਆਂ ਨੇ ਤੇ ਜੇ ਉਹ ਨਾ ਸਿੱਖਣ ਤੇ ਉਹ ਕੌਮਾਂ ਤਬਾਹ ਹੋ ਜਾਂਦੀਆਂ। ਬਿਲਕੁਲ ਠੀਕ ਹੈ, ਮੈਂ ਗੱਲ ਕਰਾਂਗਾ ਅੱਜ ਦੇ ਦਿਨ ਦੀ 16 ਦਸੰਬਰ 1971। ਸਾਡੀ ਤਾਰੀਖ ਦੇ ਵਿੱਚ ਇੱਕ ਸਿਆਹ ਦਿਨ, ਯਾਨੀ ਇਹ ਉਹ ਦਿਨ ਸੀ ਜਦੋਂ ਸਾਡਾ ਮੁਲਕ ਦੋ ਲਖਤ ਹੋਇਆ। ਲੇਕਿਨ ਬਦਕਿਸਮਤੀ ਦੇ ਨਾਲ ਬਜਾਏ ਇਸ ਦੇ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਜੋ ਅਸੀਂ ਉਸ ਵੇਲੇ ਕਰਤੂਤ ਘੋਲੇ ਕੁਝ ਸਿੱਖਦੇ, ਅਸੀਂ ਸਿੱਖਿਆ ਨਹੀਂ ਤੇ ਫਿਰ ਇੱਕ 16 ਦਸੰਬਰ ਹੋਇਆ। ਤੁਸੀਂ ਕੁਝ ਸਾਲ ਪਿੱਛੇ ਚਲੇ ਜਾਓ ਤੇ ਤੁਹਾਨੂੰ ਯਾਦ ਹੋਏਗਾ ਕਿ ਸਾਡਾ ਪਿਸ਼ਾਵਰ ਦੇ ਵਿੱਚ APS ਦੇ ਵਿੱਚ ਸਾਡੇ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਦਹਿਸ਼ਤਗਰਦਾਂ ਨੇ ਗਾਜਰ ਮੂਲੀ ਦੀ ਤਰ੍ਹਾਂ ਕੱਟੇ, ਔਰ ਉਹ ਇੰਨਾ ਵੱਡਾ ਜ਼ਖਮ ਹੈ, ਇੰਨਾ ਵੱਡਾ ਜ਼ਖਮ ਹੈ, ਭੁੱਲ ਨਹੀਂ ਸਕਦੇ, ਉਹਨੂੰ ਅਸੀਂ ਭੁੱਲ ਨਹੀਂ ਸਕਦੇ। ਤੇ ਅੱਜ ਥੋੜਾ ਜਿਹਾ ਤੁਸੀਂ ਵੀ ਗੱਲਬਾਤ ਇਸ ਹਵਾਲੇ ਨਾਲ ਕਰੋ। ਤੇ ਮੇਰਾ ਤੇ ਅੱਜ ਬੜਾ ਦਿਲ ਸਮਝ ਲਓ ਜ਼ਖਮੀ ਜਿਹਾ ਹੋਇਆ ਸੀ, ਉਹ ਗੱਲ ਚੇਤੇ ਆਈ। ਤੇ ਮੈਂ ਜਦੋਂ ਯਾਦ ਕਰਦਾ ਨਾ ਜਾਪਾਨ ਨੂੰ, ਜਾਪਾਨ ਤੇ ਵੀ ਇੰਜ ਦਾ ਵੇਲਾ ਆਇਆ ਸੀ। ਮੈਂ ਕਿਉਂ ਕਿਹਾ ਕਿ ਕੌਮਾਂ ਜਿਹੜੀਆਂ ਸਿੱਖਦੀਆਂ ਨੇ ਨਾ ਉਹ ਜਿੱਤ ਜਾਂਦੀਆਂ। ਜਾਪਾਨ ਤੇ ਵੇਲਾ ਆਇਆ 1945 ਦੇ ਵਿੱਚ, ਜਦੋਂ ਬਲਕਿ 1946 ਸੀ, ਹੀਰੋਸ਼ੀਮਾ ਨਾਗਾਸਾਕੀ ਤੇ ਜਦੋਂ ਐਟਮ ਮਾਰਿਆ ਅਮਰੀਕਾ ਨੇ ਤੇ ਰਿਹਾ ਕੱਖ ਨਹੀਂ। ਤੇ ਉਸ ਕੌਮ ਨੇ, ਉਸ ਹਾਰੀ ਹੋਈ ਕੌਮ ਨੇ ਇੱਕ ਸਬਕ ਸਿੱਖਿਆ ਕਿ ਲੜਨਾ ਨਹੀਂ, ਅਸੀਂ ਕੁਝ ਕਰਕੇ ਵਿਖਾਣਾ, ਬਣਾਂਗੇ ਕੁਝ, ਅਸੀਂ ਕੁਝ ਬਣਾਂਗੇ। ਉਹਨਾਂ ਕੀਤਾ ਹੈ ਕਿ ਜਿਸ ਅਮਰੀਕੀ ਸਦਰ ਨੇ, ਉਹ ਬਹਾਦਰ ਨੇ, ਉਹਨਾਂ ਤੇ ਐਟਮ ਮਾਰਿਆ ਨਾ, ਉਹਨਾਂ ਨੇ ਆਪਣਾ ਰੇਡੀਓ ਉਸੇ ਹੀ ਸਦਰ ਦੇ ਕਮਰੇ ਤੱਕ ਪਹੁੰਚਾਤਾ, ਆਪਣਾ ਟੀਵੀ ਉਸੇ ਹੀ ਸਦਰ ਦੇ ਕਮਰੇ 'ਚ ਪਹੁੰਚਾਤਾ, ਔਰ ਆਪਣਾ ਟੈਲੀਫੋਨ ਉਸੇ ਹੀ ਸਦਰ ਦੇ ਕਮਰੇ 'ਚ ਪਹੁੰਚਾਤਾ। ਯਾਨੀ ਉਹਨਾਂ ਨੇ ਟੈਕਨੋਲੋਜੀ ਦੇ ਉੱਤੇ ਪੂਰਾ ਜ਼ੋਰ ਮਾਰਿਆ, ਔਰ ਉਹ ਜਿੰਨੀਆਂ ਵੀ ਸ਼ੈਵਾਂ ਉਹ ਸਦਰ ਸਾਹਿਬ ਦੇ ਸਾਹਮਣੇ ਪਈਆਂ ਸਨ ਉਹਦਾ ਮੂੰਹ ਚੜਾਉਂਦੀਆਂ ਸਨ। ਇਹਨੂੰ ਕਹਿੰਦੇ ਨੇ ਬਦਲਾ ਲੈਣਾ। ਇਹਨੂੰ ਕਿਸੇ ਅਜ਼ੀਮ ਕੌਮ ਦਾ, ਜਿਹਨੂੰ ਬਦਲਾ ਲੈਣ ਦਾ ਜਿਹੜਾ ਤਰੀਕਾਕਾਰ ਹੈ ਨਾ, ਉਹ ਇਹ ਹੁੰਦਾ ਕਿ ਉਹਨਾਂ ਨੇ ਉਹ ਚੀਜ਼ਾਂ ਸਾਹਮਣੇ ਰੱਖੀਆਂ, ਉਹ ਚੀਜ਼ਾਂ ਬੋਲ ਬੋਲ ਕੇ, ਉਹ ਚੀਖ ਚੀਖ ਕੇ ਉਸ ਸਦਰ ਸਾਹਿਬ ਨੂੰ ਦੱਸ ਰਹੀਆਂ ਸਨ ਕਿ ਤੁਸੀਂ ਲੋਕ ਤੇ ਮਾਰ ਸਕਦੇ, ਲੋਕਾਂ ਦੀ ਸੋਚ ਨਹੀਂ ਮਾਰ ਸਕਦੇ, ਲੋਕਾਂ ਦੀ ਫਿਕਰ ਨਹੀਂ ਮਾਰ ਸਕਦੇ, ਲੋਕਾਂ ਦੀ ਅਪਰੋਚ ਨਹੀਂ ਮਾਰ ਸਕਦੇ, ਲੋਕਾਂ ਦਾ ਨਜ਼ਰੀਆ ਨਹੀਂ ਮਾਰ ਸਕਦੇ, ਕਿਸੇ ਕੌਮ ਦੇ ਵਿਜ਼ਨ ਨੂੰ ਨਹੀਂ ਮਾਰ ਸਕਦੇ। ਲਿਹਾਜ਼ਾ ਉਹ ਵਿਜ਼ਨ ਵਾਲੀ ਕੌਮ ਸੀ ਇਸ ਟਾਈਮ ਦੁਨੀਆ ਦੇ ਅੰਦਰ ਜਿਹੜਾ ਸਭ ਤੋਂ ਇਹਤਰਾਮ ਵਾਲਾ ਪਾਸਪੋਰਟ ਹੈ ਨਾ, ਜਿਹਨੂੰ ਸਭ ਤੋਂ ਇਹਤਰਾਮ ਦੀ ਨਜ਼ਰ ਨਾਲ ਦੇਖਿਆ ਜਾਂਦਾ, ਜਾਪਾਨ ਉਹਦੇ ਵਿੱਚ ਸ਼ਾਮਲ ਹੈ। ਇਹ ਤੁਸੀਂ ਗੱਲ ਕੀਤੀ ਨਾ ਜ਼ੁਲਫਕਾਰ, ਪਿਛਲੀ 16 ਤੇ ਇਹ 16, ਇੱਕ ਤੇ ਤੈਨੂੰ ਮੈਂ ਇਹ ਅਗਾਹ ਕਰਾਂ ਕਿ ਜਿਹੜਾ ਪਹਿਲਵਾਨ ਹਾਰਦਾ ਨਹੀਂ ਉਹ ਪਹਿਲਵਾਨ ਬਣਦਾ ਨਹੀਂ। क्या बात है, क्या बात। ਜਿਹੜਾ ਪਹਿਲਵਾਨ ਹਾਰਦਾ ਨਹੀਂ ਉਹ ਪਹਿਲਵਾਨ ਬਣਦਾ ਨਹੀਂ। क्या बात। ਤੇ ਜਿਹੜਾ ਹਰੀ ਜਾਂਦਾ ਉਹ ਵੀ ਪਹਿਲਵਾਨ ਨਹੀਂ ਬਣਦਾ ਨਹੀਂ। ਠੀਕ ਹੈ। ਪਹਿਲਵਾਨੀ ਦਾ ਮਕਸਦ ਇਹ ਹੈ ਕਿ ਇੱਕ ਅਖਾੜਾ ਹਰਿਆ, ਦੋ ਅਖਾੜੇ ਹਰਿਆ, ਤੇ ਅੱਗੋਂ ਆਪਣੇ ਆਪ ਨੂੰ ਸੰਭਲ, ਅੱਗੋਂ ਨਾ ਹਾਰ, ਹਾਂਜੀ, ਅੱਗੋਂ ਤੂੰ ਨਾ ਹਾਰ। ਹਾਂ। ਚਲੋ ਇਹ ਜੇ ਵਕਤ ਦੇ ਨਾਲ ਸਮਝੋ ਅਸੀਂ ਪਹਿਲਵਾਨੀ ਸ਼ੁਰੂ ਕੀਤੀ ਸੀ, ਅਸੀਂ ਉਸ 16 ਤੇ ਹਾਰ ਗਿਆ ਤੇ ਸਾਨੂੰ ਐ 16 ਤੇ ਨਹੀਂ ਹਾਰਨਾ ਚਾਹੀਦਾ ਚਾਚਾ ਜੀ। ਇਹ ਹੀ ਜੇ ਦੁੱਖ ਸਾਨੂੰ, ਕਿਉਂਕਿ ਉਹ ਆਪਣੇ ਆਪ ਨੂੰ ਇੰਨਾ ਮਜ਼ਬੂਤ ਕੀਤਾ ਹੁੰਦਾ। ਠੀਕ ਹੈ, ਠੀਕ ਹੈ, ਕਿ ਜਿਹੜਾ ਕੋਈ ਦੁਸ਼ਮਣ ਸਾਡੇ ਉੱਤੇ ਇਹੋ ਜਿਹਾ ਵਾਰ ਨਾ ਕਰ ਸਕੇ। ਤੇ ਮੇਰੇ ਖਿਆਲ ਇਸ 16 ਗੁਜਰੀ ਨੂੰ ਵੀ ਤਾਂ ਕਾਫੀ ਦੇਰ ਹੋ ਗਈ। ਹਾਂਜੀ, ਤਾਂ ਇਹ ਹਾਲ ਨਹੀਂ ਤੇ ਸੀ, ਸੰਭਲ ਤੇ ਸੀ ਅਜੇ ਵੀ ਨਹੀਂ ਸਕੇ। ਅੱਜ ਵੀ ਉਹੀ ਚੂਰਨ ਵੇਚਿਆ ਜਾ ਰਿਹਾ, ਅੱਜ ਵੀ ਉਹੋ ਹੀ ਪਖੰਡ ਹੈ, ਅੱਜ ਵੀ ਅਸੀਂ ਦੁਨੀਆ ਦੀ ਤਾਕਤਵਰ ਫੋਰਸ ਹਾਂ, ਅੱਜ ਵੀ ਅਸੀਂ ਦੁਨੀਆ ਦੇ ਵਿੱਚ ਫਲਾਂ ਫਲਾਂ ਫਲਾਂ। ਅਸਾਂ ਲੋਕਾਂ ਨੇ ਨਾ ਫੋਕੇ ਨਾਰੇ ਮਾਰੇ ਨੇ, ਠੀਕ ਹੈ, ਅਸੀਂ ਲੋਕਾਂ ਨੇ ਝੂਠੇ ਦਿਲਾਸੇ ਦਿੱਤੇ, ਅਸਾਂ ਲੋਕਾਂ ਨੇ ਮਸਨੂਈ ਤਾਕਤ ਦੇ ਮੁੱਕੇ ਲਹਿਰਾਏ ਨੇ, ਅਸੀਂ ਜੈਨੂਅਨ ਗੱਲ ਨਹੀਂ ਕੀਤੀ, ਅਸੀਂ ਆਪਣੇ ਗਲਮੇ 'ਚ ਝਾਤੀ ਨਹੀਂ ਮਾਰੀ। ਹਾਲਾਂਕਿ ਸਾਨੂੰ ਨਜ਼ਰ ਸਾਰਾ ਕੁਝ ਆ ਰਿਹਾ ਸੀ, ਲੇਕਿਨ ਉਸ ਦੇ ਬਾਵਜੂਦ ਆਪਣੇ ਗਲਮੇ 'ਚ ਝਾਤੀ ਮਾਰਨੀਆਂ ਗਵਾਰਾ ਨਹੀਂ ਕੀਤੀ।
ਲੇਕਿਨ ਮੁਸੀਬਤ ਚਾਚਾ ਜੀ ਇਹ ਵੇ ਕਿ ਜਿਨ੍ਹਾਂ ਲੋਕਾਂ ਨੇ ਰਾਹ ਵਿਖਾਣਾ ਹੁੰਦਾ ਉਹ ਹੀ ਨਾਲ ਮਿਲ ਜਾਂਦੇ ਨੇ। ਉਹ ਹਮੇਸ਼ਾ ਤਾਕਤਵਰ ਦੇ ਹੱਥ ਹੋਰ ਮਜ਼ਬੂਤ ਕਰਦੇ ਨੇ, ਜ਼ਾਲਮ ਦੇ ਹੱਥ ਮਜ਼ਬੂਤ ਕਰਦੇ ਨੇ, ਮਾੜੇ ਬੰਦੇ ਨਾਲ ਖਲੋਣਾ ਕੋਈ ਪਸੰਦ ਨਹੀਂ ਕਰਦਾ। ਇਹ ਮੈਂ ਅੱਜ ਦੀ ਗੱਲ ਵੇਲੇ ਦੇ ਵਿੱਚ, ਕਿ ਦੁੱਖ ਸਾਡਾ ਐਸਾ ਹੈ ਕਿ ਇਹਦੇ ਵਿੱਚ ਅਸੀਂ ਤਾਰੀਖ ਨੂੰ ਲੈ ਕੇ ਬੈਠੇ ਰਹੀਏ ਨਾ, ਨਹੀਂ, ਦੁੱਖ ਐਸਾ ਹੈ ਕਿ ਜਿੰਨਾ ਵੀ ਬਿਆਨ ਕਰੀਏ ਉਹਨਾਂ ਘੱਟ, ਕਿਉਂਕਿ ਜਿਨ੍ਹਾਂ ਦੇ ਬੱਚੇ ਇਸ ਸਾਨਹੇ ਦੇ ਵਿੱਚ ਚਲੇ ਗਏ, ਇਹ ਤੇ ਚਲੋ ਸਾਡੇ ਜਿੰਦੇ ਜੀ ਹੋਇਆ ਨਾ, ਸਾਡੇ ਅੱਖਾਂ ਦੇ ਸਾਹਮਣੇ ਹੋਇਆ। ਚਲੋ ਅਸੀਂ 71 ਵਾਲਾ ਵਾਕਿਆ ਤੇ ਨਹੀਂ ਦੇਖਿਆ, ਲੇਕਿਨ ਇਹ ਤੇ ਸਾਡੇ ਅੱਖਾਂ ਦੇ ਸਾਹਮਣੇ ਹੋਇਆ। ਫਿਰ ਐਸੇ ਕਈ ਵਾਕਿਆਤ ਹੋ ਚੁੱਕੇ ਨੇ, ਬਹੁਤ ਜ਼ਿਆਦਾ ਗਿਣਤੀ ਚ ਨਹੀਂ ਆਉਂਦੇ। ਠੀਕ ਹੈ, ਯਾਨੀ ਸਾਨੂੰ ਇਹ ਹੀ ਹਰ ਵੇਲੇ ਹੁੰਦਾ ਸੀ ਕਿ ਯਾਰ ਅਗਰ ਰੇਲਵੇ ਸਟੇਸ਼ਨ ਤੇ ਗਏ ਤੇ ਪਤਾ ਨਹੀਂ ਵਾਪਸੀ ਮੁੜਨਾ ਹੈ, ਏਅਰਪੋਰਟ ਤੇ ਗਏ ਤੇ ਪਤਾ ਨਹੀਂ ਉੱਥੋਂ ਅਸੀਂ ਜ਼ਿੰਦਾ ਵਾਪਸ ਆਣਾ ਕਿ ਨਹੀਂ। ਯਾਨੀ ਇਹ ਕੈਫੀਅਤ ਹੋ ਗਈ ਸੀ। ਤੇ ਦੂਜੀ ਗੱਲ ਇਹ ਵਿੱਚ ਚਾਚਾ, ਸਾਡੇ ਕੋਲ 4-5 ਹਮਸਾਏ ਨੇ ਤੇ ਸਾਡੀ 4-5 ਨਾਲ ਹੀ ਬਣ ਨਹੀਂ ਆਉਂਦੀ, ਇੱਕ ਨਾਲ ਆਉਂਦੀ ਹੈ ਤੇ ਉਹਦੀ ਵਜ੍ਹਾ ਸਿਰਫ ਇਹ ਵੇ ਕਿ ਉਹ ਸਾਡੇ ਤੋਂ ਤਗੜਾ ਹੈ, ਵਰਨਾ ਹੋ ਸਕਦਾ ਸੀ ਉਹਦੇ ਨਾਲ ਵੀ ਸਿੰਘ ਫਸਾਏ ਹੁੰਦੇ, ਉਹਦਾ ਹੀ ਮਾਲ ਖਾਣੇ ਆ, ਗੱਲ ਤੇ ਸਿੱਧੀ ਗੱਲ ਹੈ, ਤਾਂ ਹੀ ਉਹਦੇ ਨਾਲ ਬਣੇ ਆ। ਠੀਕ ਹੈ, ਤੇ ਗੱਲ ਇਹ ਵੇ ਕਿ ਅਗਰ ਅਸੀਂ ਸਾਰਿਆਂ ਨੂੰ ਕਹੀਏ ਨਾ ਇਹ ਵੀ ਗਲਤ, ਇਹ ਵੀ ਗਲਤ, ਇਹ ਵੀ ਗਲਤ, ਸਿਰਫ ਅਸੀਂ ਚੰਗੇ ਹਾਂ, ਤੇ ਮੇਰਾ ਖਿਆਲ ਹੈ ਕਿ ਸਾਨੂੰ ਆਪਣੇ ਗਰੇਬਾਨ ਦੇ ਵਿੱਚ ਆਪਣੇ ਗਲਮੇ ਝਾਤੀ ਮਾਰਨ ਦੀ ਲੋੜ ਹੈ। ਤੇ ਅੱਜ ਦੀ ਗੱਲ ਵੇਲੇ ਦੀ ਇਹ ਹੈ ਕਿ ਜਿਸ ਕੌਮ ਨੇ ਆਪਣੀ ਤਾਰੀਖ ਤੋਂ, ਆਪਣੇ ਮੁਸ਼ਕਲ ਵੇਲਿਆਂ ਤੋਂ ਸਬਕ ਨਹੀਂ ਸਿੱਖਿਆ ਨਾ, ਉਹ ਸਾਰੀ ਜ਼ਿੰਦਗੀ ਮਾਰ ਖਾਂਦੀ ਹੈ, ਬਣ ਕੁਛ ਨਹੀਂ ਸਕਦੀ। ਤੇ ਜਿਹੜੀ ਕੌਮ ਨੇ ਮਾਰ ਖਾ ਕੇ ਸਬਕ ਸਿੱਖ ਲਿਆ ਨਾ, ਉਹ ਅਗਲੀ ਵਾਰ ਹਾਰਦੀ ਨਹੀਂ, ਉਹ ਜਿੱਤ ਜਾਂਦੀ। ਦੁਨੀਆ ਦੇ ਜਿਸ ਕੋਨੇ ਤੇ ਵੀ ਹੱਸਦੇ ਰਹੋ, ਵਸਦੇ ਰਹੋ, ਆਪਣੇ ਜੱਟ ਵੀਰ ਨੂੰ ਇਜਾਜ਼ਤ ਦਿਓ। ਤੇ ਦੁਆ ਹੀ ਹੈ ਕਿ ਰੱਬ ਸੋਹਣਾ ਸਾਡੇ ਇਸ ਮੁਲਕ ਨੂੰ, ਇਸ ਵਤਨ ਨੂੰ ਅਜ਼ੀਮ ਤੋਂ ਅਜ਼ੀਮ ਤਰ ਬਣਾਏ। ਤੇ ਜਿਹੜੇ ਲੋਕ ਕੁਝ ਸੋਚ ਵਿਚਾਰ ਵਾਲੇ ਨੇ ਨਾ, ਵਾਕਈ ਸੋਚਣ ਵਾਲੇ, ਉਹ ਇਸ ਮੁਲਕ ਦੇ ਉੱਤੇ ਹੁਕਮਰਾਨੀ ਕਰ। ਰੱਬ ਰੱਖਾ।